Viewers, welcome back in our program. जी डॉक्टर साहब अगली इशू ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲੈਂਦੇ ਆ ਸਾਡੇ ਕੋਲ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ ਅਸੀਂ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ 50 ਦੇ ਕਰੀਬ ਮੈਸੇਜ ਨੇ ਪਹਿਲੇ ਸੈਗਮੈਂਟ ਤੇ ਜਾਵੇਦ ਬੱਬਰ ਸਾਹਿਬ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਮੇਘਰਾ ਸਿੰਘ ਜੀ ਸਾਹਿਬ ਲਿਖਦੇ ਨੇ ਕਿ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਥੈਂਕਸ ਟੂ ਡਾਕਟਰ ਸਾਹਿਬ ਜੀ ਬਾਜ ਸਿੰਘ ਜੀ ਸਾਹਿਬ ਲਿਖਦੇ ਨੇ ਕਿ ਸਿੱਖ ਕੌਮ ਲਈ ਆਜ਼ਾਦੀ ਹੀ ਹੱਲ ਹੈ 2020 ਰਜ਼ਾ ਵੀ ਸਾਨੂੰ ਲਿਖਦੇ ਨੇ ਥੈਂਕ ਯੂ ਟੀਵੀ 84 डॉक्टर साहब जी और भाई गुरमीत सिंह बब्बर सा लगते हैं गुरफतेह डॉक्टर साहब जी एंड रणजीत सिंह जी सा लगते हैं कहते हैं कि मी टू इमरत मां लिखते हैं कि मुनीश पराशर कंट्रोल योर प्रेशर इमरान हैदर सा लिखते हैं डॉक्टर साहब योर एनालिसिस आर रियली इंफॉर्मेटिव आई वर्क इन नाइट एंड ऑलवेज वेट योर प्रोग्राम लिसन योर प्रोग्राम वाइल वर्किंग थैंक्स फॉर प्रोवाइड अस सच ग्रेट इंफॉर्मेशन फ्रॉम campaign and ਭਾਈ ਗੁਰਮੀਤ ਸਿੰਘ ਕੋਪਨਹੇਗਨ ਸੌਰੀ ਕੋਪਨਹੇਗਨ ਇਮਰਾਨ ਸਾਹਿਬ ਬਹੁਤ ਸ਼ੁਕਰੀਆ ਤੁਹਾਡੇ ਲਿਖੇ ਲਫ਼ਜ਼ ਸਾਨੂੰ ਹੌਸਲਾ ਦਿੰਦੇ ਨੇ ਜੀ ਕਿ ਕੁਝ ਅਸੀਂ ਵੀ ਯੂਜ਼ਫੁਲ ਕਰ ਰਹੇ ਹਾਂ ਬਿਲਕੁਲ ਭਾਈ ਗੁਰਮੀਤ ਸਿੰਘ ਬੱਬਰ ਸਾਹਿਬ ਲਿਖਦੇ ਨੇ ਕਿ ਬਾਦਲਾਂ ਨੂੰ ਪੁੱਛਿਆ ਭੁੱਲ ਕਾਦੀ ਜਿਹੜੀ ਬਖਸ਼ਾ ਰਹੇ ਹੋ ਕਹਿੰਦੇ ਅਨਪਛਾਤੀ ਭੁੱਲ ਕਹਿੰਦੇ ਅਨਪਛਾਤੀ ਭੁੱਲ अच्छा सिंह जाफी साहब लिखते हैं कि गुरफतेह वाहिगुरू जी का खालसा वाहिगुरू जी की फतेह खालसा जिंदाबाद एंड मनजीत सिंह मठारू साहब लिखते हैं here is struggle in politics between Sikhs and Indian fundamentalists जी कांग्रेस बीजेपी आरएसएस जी एंड उन्होंने फिर सानू लिखा कि खालसा जिंदाबाद और बाज सिंह at last the Indian fundamentalism will fail against Khalsa spirit जी खालिस्तान जिंदाबाद मठारू साहब ਤੁਸੀਂ ਬਿਲਕੁਲ ਠੀਕ ਫਰਮਾਇਆ ਇਹ ਜਿਹੜੇ ਬਚ ਗਏ 4000 ਸਾਲ ਤੋਂ ਕਿਤੇ ਨਾ ਕਿਤੇ ਅਲਟੀਮੇਟਲੀ ਖਾਲਸੇ ਨਹੀਂ ਇਹਨਾਂ ਦੀ ਇਸ ਗੈਰ ਇਨਸਾਨੀ ਜਿਹੜੀ ਆਈਡੀਓਲੋਜੀ ਹੈ ਜੀ ਉਸ ਨੂੰ ਜਿਹੜਾ ਹੈ ਉਸ ਓਸ਼ਨ ਦੇ ਵਿੱਚ ਡੋਬਣਾ एंड इन्हां दा खालसा इन्हां दा ही है बिल्कुल मनजीत सिंह मठारू साहब दूसरे सेगमेंट पे लिखदे ने कि खालसा न्यूज़ बुलेटिन इज मोर इंपॉर्टेंट एंड फाइन communicating to the world especially in Punjab when I watched I feel great important useful बहुत शुक्रिया मठारू साहब अजे ਅਸੀਂ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਕਿ ਅਸੀਂ ਗਲੋਬਲੀ ਸਾਡੇ ਬਿਊਰੋ ਜਿਹੜੇ ਨੇ ਦੁਨੀਆ ਭਰ ਦੇ ਸਿੱਖਾਂ ਦੀਆਂ ਖਬਰਾਂ ਜਿਹੜੀਆਂ ਨੇ ਜੀ ਭਾਈ ਗੁਰਮੀਤ ਸਿੰਘ ਬੱਬਰ ਸਾਨੂੰ ਉਹਨਾਂ ਨੇ ਕਾਫੀ ਲਿਖਿਆ ਉਹਨਾਂ ਨੇ ਲਿਖਿਆ ਕਿ ਖਾਲਸਾ ਜ਼ਿੰਦਾਬਾਦ ਦੇ ਨਾਰੇ ਨਾਲ ਲਗਾਏ ਨੇ ਅਸੀਂ ਭੈਣ ਜੀ ਮਨਮੰਥਨ ਕੌਰ ਦਾ ਮੈਸੇਜ ਉਹਨਾਂ ਨੇ ਦੇਖਿਆ ਮੈਂ ਤੁਹਾਨੂੰ ਕਹਿਣ ਲੱਗੀ ਸੀ ਉਹਨਾਂ ਨੇ ਲਿਖਿਆ ਟਾਈਮ ਪਲੀਜ਼ ਆਫ ਸੱਚ ਇਜ਼ ਗ੍ਰੇਟ ਨਿਊਜ਼ ਕੈਨ ਵੀ ਪਲੀਜ਼ ਹੋਪ ਫॉर spiritual extended time in last 50 minutes or so I told you 15 ਮਿੰਟ ਜਿਹੜੇ ਨੇ ਸਪਿਰਚੁਅਲ ਸੈਗਮੈਂਟ ਦੇ ਨਾਲ ਜੀ ਹੁਣ ਇਸੇ ਲਈ ਅਸੀਂ ਨੇ ਦੇਖੋ ਇਹਦੇ ਚ ਮਾਨਸ ਖਿਆਨਤ ਨਾ ਕਰੀਏ ਜੀ ਬਾਜ ਸਿੰਘ ਸਾਹਿਬ ਲਿਖਦੇ ਨੇ ਕਿ one day same treatment will be given to Patel statue and ਬਾਜ ਸਿੰਘ ਫਿਰ ਦੁਬਾਰਾ ਸਾਨੂੰ ਦੇ ਨਿਊਜ਼ ਪਟੇਲ ਦਾ ਖੜਾ ਹਾਂਜੀ ਉਹੀ ਲਿਖਿਆ ਇਹਨਾਂ ਨੇ ਨਾ ਨਦੀ ਦੇ ਉਹ ਵੈਸੇ ਉਹੀ ਕਿਤੇ ਹਵਾ ਹੂ ਚੱਲੀ ਡਿਗਡੁਗ ਪੈਣਾ ਇਦਾਂ ਡਿਗ ਜਾਣਾ ਇਹਨਾਂ ਦੇ ਚੋਰ ਠੇਕੇਦਾਰਾਂ ਨੇ ਬਣਾਇਆ ਜੀ ਬਾਜ ਸਿੰਘ ਫਿਰ ਦੁਬਾਰਾ ਸਾਨੂੰ ਲਿਖਦੇ ਨੇ ਨਿਊਜ਼ ਬੁਲੇਟਿਨ ਇਜ਼ ਵੈਰੀ ਗੁੱਡ ਐਫਰਟ ਥੈਂਕ ਯੂ ਡਾਕਟਰ ਸਾਹਿਬ ਐਂਡ ਟੀਵੀ 84 for that and hope you will give those news which normal TV channel hesitate to show ਬਿਲਕੁਲ ਇਹਨਾਂ ਨੇ ਸਹੀ ਬੋਲਿਆ ਐਂਡ ਸੰਦੀਪ ਖੈਰ ਵੀ ਹੁਣ ਅਸੀਂ ਅੱਗੇ ਚੱਲੀਏ ਮੈਂ ਇੱਕ ਹੋਰ ਵੀ ਕਰਾਂਗਾ ਅਪੀਲ ਕਿ ਅੱਜ ਸਾਡੇ ਸ਼ੋਅ 9:30 ਤੋਂ 10 ਵਾਲੇ ਪ੍ਰੋਗਰਾਮ 'ਚ ਅਮਰਵੀਰ ਸਿੰਘ ਨਾਲ ਡਾਕਟਰ ਧਰਮਵੀਰ ਗਾਂਧੀ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ ਔਰ ਜੇ ਮੈਂ ਇਹ ਕਹਾਂ ਕਿ ਬਹੁਤ ਸਾਰੇ ਜਿਹੜੇ ਉੱਥੋਂ ਦੇ ਲੋਕਲ ਪੋਲੀਟੀਸ਼ੀਅਨਸ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਵੀ ਭਾਵੇਂ ਇਹ ਸਿੱਧੇ ਤੌਰ ਤੇ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ ਜੀ ਪਰ ਜਿਵੇਂ ਪੰਜਾਬ ਦੀ ਖੁਦਮੁਖਤਾਰੀ ਜਾਂ ਪੰਜਾਬੀ ਇਸ਼ੂਜ਼ ਤੇ ਪਹਿਲੀ ਵਾਰ ਕੋਈ ਪੰਜਾਬੀ ਹਿੰਦੂ ਇੰਨੀ ਬੋਲਡ ਲਾਈਨ ਨਾਲ ਔਰ ਕਲੀਅਰ ਕਨਸੈਪਟ ਨਾਲ ਸੋਚਦਾ ਉਹ ਮੈਨੂੰ ਜਿਹੜਾ ਇਹਨਾਂ ਦੇ ਸਟੈਂਡ ਤੋਂ ਲੱਗਦਾ ਹੈ ਕਿ ਭਾਈ ਕਿਵੇਂ ਸੈਂਟਰ ਸਾਨੂੰ ਲੁੱਟ ਰਿਹਾ ਔਰ ਪੰਜਾਬੀ ਕੌਮ ਦੀ ਭਾਵੇਂ ਗੱਲ ਕਰਦੇ ਨੇ ਟੂਗੈਦਰਨੈਸ ਦੀ ਉਹਨਾਂ ਦੇ ਨਾਲ ਗੱਲਬਾਤ ਹੋਏਗੀ ਔਰ ਉਹਨਾਂ ਦਾ ਇੱਕ ਬੜਾ ਅੱਛਾ ਐਨਾਲਿਸਿਸ ਹੈ ਹਾਲਾਂਕਿ ਜਦੋਂ 5 ਸਟੇਟਾਂ ਦੀਆਂ ਚੋਣ ਨਤੀਜਿਆਂ ਦੀ ਗੱਲ ਹੋਈ ਹੈ ਹਿੰਦੂ ਹਾਰਟਲੈਂਡ ਦੀ ਜ਼ਿਆਦਾ ਗੱਲ ਹੋਈ ਕਿ 3 ਸਟੇਟਾਂ ਰਾਜਸਥਾਨ ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ ਉਹ ਕਿਵੇਂ ਇੱਕ ਹਿੰਦੂਤਵੀ ਪਾਰਟੀ ਨੇ ਦੂਜੀ ਹਿੰਦੂਤਵੀ ਤੋਂ ਖੋਈਆਂ ਪਰ ਜਿਹੜੀਆਂ ਦੋਨੋਂ ਸਟੇਟਾਂ ਤੇਲੰਗਾਨਾ ਔਰ ਮੇਘਾਲਿਆ ਜਿੱਥੇ ਕਿ ਖੇਤਰੀ ਪਾਰਟੀਆਂ ਨੇ ਦੋਨੋਂ ਹੀ ਜਿਹੜੀਆਂ ਰਾਸ਼ਟਰੀ ਪਾਰਟੀਆਂ ਕਾਂਗਰਸ ਔਰ ਬੀਜੇਪੀ ਦੀ ਖੁੰਬ ਠੱਪੀ ਹੈ ਇਸ ਬਾਰੇ ਬਹੁਤੀ ਗੱਲ ਨਹੀਂ ਹੋਈ ਔਰ ਇਹਨਾਂ ਦਾ ਇਹ ਥੀਸਿਸ ਹੈ ਡਾਕਟਰ ਗਾਂਧੀ ਦਾ
ਕਿ ਆਉਣ ਵਾਲੇ ਪੀਰੀਅਡ 'ਚ ਜੇ ਕੋਈ ਉਸ ਖਿੱਤੇ ਦੇ ਵਿੱਚ ਫੈਡਰਲਿਜ਼ਮ ਦਾ ਟਰੂ ਸਟਰਕਚਰ ਹੋ ਸਕਦਾ ਹੈ, ਉਹ ਤਾਂ ਹੀ ਹੈ ਕਿ ਅਸੀਂ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰੀਏ, ਕਿ ਅਲਟੀਮੇਟਲੀ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇੱਕੋ ਸਾਨੂੰ ਰੱਸੇ ਨਾਲ ਬੰਨ੍ਹ ਕੇ ਔਰ ਫੈਡਰਲ ਦੇ ਥੱਲੇ ਬ੍ਰਾਹਮਣਵਾਦ ਔਰ ਹਿੰਦੂਵਾਦ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਸੀ, ਅੱਜ ਉਹ ਹਿੰਦੂ ਨੈਸ਼ਨਲਿਜ਼ਮ ਹੀ ਇੰਡੀਅਨ ਨੈਸ਼ਨਲਿਜ਼ਮ ਬਣ ਗਿਆ। ਸੋ ਇਸ ਪ੍ਰੋਗਰਾਮ ਦੇ ਨਾਲ ਜ਼ਰੂਰ ਜੁੜੋ। ਔਰ ਅਸੀਂ ਇਹ ਵੀ ਸੁਜੈਸਟ ਕਰਾਂਗੇ ਕਿ ਜਿਹੜੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਜਾਂ ਅਦਰਵਾਈਜ਼ YouTube ਤੇ ਵੀ ਰੈਗੂਲਰ ਸਬਸਕ੍ਰਾਈਬ ਕਰੋ, ਕਿਉਂਕਿ ਇਹ ਅਜੇ ਤਾਂ ਸਾਨੂੰ ਨਹੀਂ ਕੁਝ ਮਿਲਣਾ ਸ਼ੁਰੂ ਹੋਇਆ, ਪਰ ਇਹ ਕਿਹਾ ਜਾਂਦਾ ਹੈ ਵੀ YouTube ਤੇ ਇੱਕ ਖਾਸ ਨੰਬਰ ਜਦੋਂ ਸਬਸਕ੍ਰਾਈਬਰਸ ਦਾ ਹੁੰਦਾ ਹੈ ਕੋਈ ਫਾਈਨੈਂਸ਼ੀਅਲ ਜਿਹੜਾ ਮਾੜਾ ਮੋਟਾ ਵੀ ਮਿਲਦਾ ਹੈ। ਸੋ ਉਹਦੇ ਚ ਜਿਹੜੇ ਤੁਸੀਂ ਦੇਖਦੇ ਵੀ ਹੋ ਭਾਵੇਂ ਰੈਗੂਲਰ ਸਪੈਕਟਰਮ ਜਾਂ ਦੂਜੀਆਂ ਡਿਵਾਈਸਿਸ ਤੇ ਵੀ ਜਿਹੜਾ YouTube ਦੇ ਉੱਤੇ, ਔਰ ਇਸ ਨੂੰ ਤੁਸੀਂ ਜ਼ਰਾ ਵਰਡ ਵੀ ਸਪਰੈਡ ਆਊਟ ਕਰੋ, ਇਹ ਵੀ ਇੱਕ ਸਰਵਿਸ ਹੋਏਗੀ ਤਾਂ ਕਿ ਸਾਡੇ ਤੇ ਜਿਹੜਾ ਫਾਈਨੈਂਸ਼ੀਅਲ ਬਰਡਨ ਹੈ ਉਹ ਥੋੜਾ ਈਜ਼। ਡਾਕਟਰ ਸਾਹਿਬ, ਇੱਕ ਸਿੰਘ ਸਾਹਿਬ ਨੇ ਸਾਨੂੰ ਪੁੱਛਿਆ ਕਿ ਜੋ ਜਦੋਂ ਸਾਡੇ ਪ੍ਰੋਗਰਾਮ ਦਾ ਜੋ ਸਮਾਂ ਹੈ 7:30 ਨੂੰ ਇੰਡੀਆ ਕੀ ਟਾਈਮ ਹੋਏਗਾ, ਉਹ ਟਾਈਮ ਹੋਏਗਾ 6 ਵਜੇ। ਜੀ ਹਾਂਜੀ, ਸਿਰਫ 15 ਮਿੰਟ ਦਾ ਫਰਕ ਹੈ। ਅੱਗੇ ਤੁਸੀਂ 6:15 ਵਜੇ ਦੇਖਦੇ ਸੀ, ਹੁਣ 6 ਵਜੇ, ਹੁਣ ਤੁਸੀਂ 6 ਵਜੇ ਦੇਖਿਆ ਕਰੋਗੇ। ਪਰ ਕਿਉਂਕਿ ਰਿਪੀਟ ਵੀ ਹੁੰਦੇ ਨੇ, ਫਿਰ ਜਦੋਂ ਰਾਤ 12 ਤੋਂ 1 ਹੁੰਦਾ ਤੇ ਤੁਹਾਡੇ ਆਲਰੇਡੀ ਤੁਸੀਂ ਉਸ ਨੂੰ 10:30 ਹੋ ਜਾਂਦੇ ਆ। ਹਾਂ ਸੋ ਫਿਰ ਤੁਸੀਂ ਰਿਪੀਟ ਦੇ ਸਕਦੇ ਹੋ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਦੱਸ ਦਿਓ ਅੱਜ ਦਾ ਜੋ ਅਹਿਮ ਇਸ਼ੂ ਅਗਲੇ ਵਾਲਾ, ਉਸ ਬਾਰੇ ਆਪਣੇ ਵਿਚਾਰ। ਦੇਖੋ, ਹਾਲਾਂਕਿ ਅਸੀਂ ਜਦੋਂ ਇਹਨਾਂ 5 ਸਟੇਟਾਂ ਦੇ ਚੋਣ ਨਤੀਜਿਆਂ ਨੂੰ ਜਿਹੜਾ ਹੈ ਉਹ ਐਨਾਲਾਈਜ਼ ਕੀਤਾ, ਉਦੋਂ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਕਮਲਨਾਥ ਜਿਹੜਾ ਨਵੰਬਰ 84 ਦੇ ਵਿੱਚ 1 ਨਵੰਬਰ 1984 ਨੂੰ ਇੱਕ ਹਿੰਦੂਆਂ ਦੀ ਹਿੰਸਕ ਭੀੜ ਨੂੰ ਲੀਡ ਕਰ ਰਿਹਾ ਸੀ ਗੁਰਦੁਆਰਾ ਰਕਾਬਗੰਜ ਤੇ ਹਮਲਾ ਕਰਨ ਵੇਲੇ। ਔਰ ਗੁਰਦੁਆਰਾ ਰਕਾਬਗੰਜ ਦੇ ਬਾਹਰ ਇੱਕ ਪਿਤਾ ਤੇ ਪੁੱਤਰ, ਸਿੱਖ ਫਾਦਰ ਐਂਡ ਸਨ, ਜਿਨ੍ਹਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ। ਔਰ ਉਸ ਵੇਲੇ ਸੰਜੇ ਸੂਰੀ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨੇ ਇਹਨੂੰ ਕਮਲਨਾਥ ਨੂੰ, ਜਿਹੜਾ ਕਿ ਹੁਣ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਥਾਪਿਆ ਹੈ, ਇਹਨੂੰ ਦੇਖਿਆ ਸੀ ਵੀ ਇਹ ਲੀਡ ਕਰ ਰਿਹਾ। ਔਰ ਕਮਲਨਾਥ ਨੇ ਕਦੇ ਵੀ ਇਹ ਡਿਨਾਈ ਨਹੀਂ ਕੀਤਾ ਵੀ ਮੈਂ ਭੀੜ ਦੇ ਵਿੱਚ ਨਹੀਂ ਸੀ। ਔਰ ਇਸ ਦਾ ਜ਼ਿਕਰ ਮਿਸ਼ਰਾ ਕਮਿਸ਼ਨ, ਨਾਨਾਵਤੀ ਸਭ ਚ ਹੋਇਆ, ਔਰ ਅਜੇ ਵੀ ਇਹਦੇ ਖਿਲਾਫ ਕੇਸ ਜਿਹੜਾ ਉਹ ਫਾਈਲ ਹੋਇਆ ਹੈ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਇਹ ਜਿਹੜਾ ਚੇਂਜ ਹੈ, ਜਦ ਸੋ ਕਾਲਡ ਅਖੌਤੀ ਟ੍ਰੈਂਡ ਕੇ ਜੀ ਕਈ ਆਪਣੇ ਵੀ ਕਰ ਰਹੇ ਨੇ ਜੀ, ਚਲੋ ਇਹ ਮੋਦੀ ਡਿਫੀਟ ਹੋਏ, ਕੁਝ ਨਹੀਂ ਬਦਲਿਆ ਹੈ। ਹੁਣ ਉਹੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਬੰਦਾ ਜਿਹੜਾ ਹੈ ਉਹ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਨੂੰ ਲੀਡ ਕਰੇਗਾ। ਇਸੇ ਤਰ੍ਹਾਂ ਜੇ ਰਾਜਸਥਾਨ ਦਾ ਫੈਸਲਾ ਤਾਂ ਨਹੀਂ ਹੋਇਆ, ਪਰ ਇੱਕ ਜਿਹੜਾ ਇਨਰ ਕੁਆਟਰੀ ਦਾ ਬੰਦਾ ਰਾਜੀਵ ਗਾਂਧੀ ਦੇ ਨਾਲ ਸੀ, ਰਾਜੇਸ਼ ਪਾਇਲਟ, ਔਰ ਉਹਨੇ ਉਹ ਪਾਇਲਟ ਸੀ, ਉਹ 에ਅਰ ਇੰਡੀਆ ਜਿਹੜਾ ਹੈ ਉਸਨੇ ਕੀਤਾ, ਰਾਜੀਵ ਗਾਂਧੀ ਵੀ ਪਾਇਲਟ ਸੀ। ਹਾਲਾਂਕਿ ਜਿਹੜਾ ਰਾਜੇਸ਼ ਪਾਇਲਟ ਹੈ ਇਹਦੇ ਨਾਲ ਪੜਦਾ ਵੀ ਰਿਹਾ ਰਾਜੀਵ ਗਾਂਧੀ ਦੇ। ਔਰ ਜਦੋਂ ਇਹ ਫਿਰ ਅਜੇ ਸਿਆਸਤ 'ਚ ਨਹੀਂ ਵੀ ਆਇਆ ਸੀ, ਇੰਦਰਾ ਗਾਂਧੀ ਦੇ ਕਹਿਣ ਤੇ ਘਰ ਉਹਨਾਂ ਦੇ ਆਣ ਜਾਣ ਸੀ, 1980 ਚ ਕਾਂਗਰਸ ਦੀ ਟਿਕਟ ਦੇ ਉੱਤੇ ਐਮਪੀ ਬਣਾ ਦਿੱਤਾ ਸੀ, ਆਪਣੀ ਉਹਨੇ ਨੌਕਰੀ ਛੱਡ ਦਿੱਤੀ। ਔਰ ਉਹਨੇ ਵੀ ਜਿਹੜੀ ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ ਹੋਈ, ਉਹਦੇ ਚ ਰਾਜੇਸ਼ ਪਾਇਲਟ ਉਸ ਰਾਜੀਵ ਗਾਂਧੀ ਦੀ ਇਨਰ ਕੈਬਨਿਟ ਦਾ ਹਿੱਸਾ ਸੀ, ਜਿਨ੍ਹਾਂ ਨੇ ਸਾਰਾ ਪਲਾਨ ਕੀਤਾ। 2002 ਜਾਂ 2003 ਚ ਉਹਦੀ ਐਕਸੀਡੈਂਟ ਚ ਮੌਤ ਹੋ ਗਈ, ਉਦੋਂ ਵੀ ਉਹ ਸਿਟਿੰਗ ਐਮਪੀ ਸੀ ਕਾਂਗਰਸ ਦਾ। ਔਰ ਇਸ ਪੀਰੀਅਡ ਚ ਹੁਣ ਉਹਦਾ ਮੁੰਡਾ ਜਿਹੜਾ ਸਚਨ ਪਾਇਲਟ, ਜਿਹੜਾ ਪਹਿਲਾਂ ਕਾਂਗਰਸ ਦਾ ਪ੍ਰਧਾਨ ਰਾਜਸਥਾਨ ਦਾ ਬਣਾਇਆ, ਹੁਣ ਰਾਜਸਥਾਨ ਦੇ ਵਿੱਚ ਇਹ ਰੇਸ ਚੱਲ ਰਹੀ ਹੈ ਕਿ ਇਹ ਜਿਹੜਾ ਸਚਨ ਪਾਇਲਟ ਚੀਫ ਮਿਨਿਸਟਰ ਹੋਏਗਾ ਜਾਂ ਅਸ਼ੋਕ ਗਹਿਲੋਟ ਹੋਏਗਾ, ਜਿਹੜਾ ਪਹਿਲਾਂ ਵੀ ਰਿਹਾ ਮੁੱਖ ਮੰਤਰੀ। ਸੋ ਉਹ ਵੀ ਇੱਕ ਸਿੱਖ ਕਿਲਰ ਦਾ ਲੜਕਾ। ਸੋ ਕੁੱਲ ਮਿਲਾ ਕੇ ਜੇ ਦੇਖਣਾ ਹੋਏ, ਔਰ ਜਿਵੇਂ ਸਾਡੇ ਭੈਣ ਜੀ ਅਮਨਜੋਤ ਕੌਰ, ਉਹਨਾਂ ਨੇ 2 ਈਮੇਲਸ ਲਿਖੀਆਂ ਨੇ ਇਸ ਮੁੱਦੇ ਤੇ, ਕਮਲਨਾਥ ਕਨਫਰਮਡ ਨਿਊ ਸੀਐਮ ਆਫ ਮੱਧ ਪ੍ਰਦੇਸ਼, ਉਹਨਾਂ ਨੇ ਕਾਫੀ ਉਹਦੇ ਚ ਲਿਖਤ ਦੇ ਵਿੱਚ ਕਿਹਾ ਕਿ ਵੀ ਸਾਰੇ ਸੈਲੀਬ੍ਰੇਟ ਕਰ ਰਹੇ ਨੇ, ਵਧਾਈਆਂ ਦੇ ਰਹੇ ਨੇ, ਵੀ ਸਿੱਖ ਤਾਂ ਮੈਟਰ ਹੀ ਨਹੀਂ ਕਰਦੇ, ਨਾ ਅਸੀਂ ਵੋਟਾਂ ਦੀ ਗਿਣਤੀ ਚ ਮੈਟਰ ਕਰਦੇ ਹਾਂ, ਅਸੀਂ ਕੋਈ ਵੋਟ ਬੈਂਕ ਨਹੀਂ ਹੈ, ਨਾ ਸਾਡੀ ਕੋਈ ਅਣਖ ਹੈ, ਨਾ ਕੋਈ ਦੂਜਾ। ਔਰ ਜਿੱਥੇ ਤੱਕ ਸਿੱਖ ਕੌਮ ਦਾ ਵੀ ਉਹਨਾਂ ਨੇ ਕਿਹਾ ਜੀ, ਜਦੋਂ ਇਹ ਫੈਸਲਾ ਹੀ ਹੋ ਰਿਹਾ ਸੀ ਵੀ ਕਮਲਨਾਥ ਨੂੰ ਬਣਾਉਣਾ ਹੈ, ਹਜ਼ਾਰਾਂ ਸਿੱਖ ਜਿਹੜੇ ਨੇ ਉਹ ਸੜਕਾਂ ਤੇ ਨਿਕਲਣੇ ਚਾਹੀਦੇ ਸੀ, ਪਰ ਕਿਸੇ ਨੂੰ ਕੋਈ ਫਿਕਰ ਨਹੀਂ। ਹਾਂ, ਉਹ ਬਿਆਨਬਾਜ਼ੀਆਂ ਕਰਨ ਦੇ ਵਿੱਚ ਮਨਜਿੰਦਰ ਸਿਰਸਾ ਤੇ ਬੀਜੇਪੀ ਤੇ ਉਹਨਾਂ ਨੇ ਫਾਰਮਲ ਜਿਹੀ ਬਿਆਨਬਾਜ਼ੀ ਕੀਤੀ ਹੈ ਜੀ, ਕਮਲਨਾਥ ਇਹ ਨਵੰਬਰ 84 ਚ ਨੇ ਕੀਤਾ ਔਰ ਦੂਜਾ। ਲੇਕਿਨ ਇਸ ਤੋਂ ਬਿਯੋਂਡ ਇਹ ਖੁਦ ਸਰਕਾਰਾਂ ਦੇ ਵਿੱਚ ਰਹੇ ਨੇ, ਖੁਦ ਉਹ ਸਾਰੇ ਸਿਸਟਮ ਦਾ ਹਿੱਸਾ ਰਹੇ ਨੇ। ਸੋ ਉਹਨਾਂ ਦੀ ਭੈਣ ਜੀ ਹੋਰਾਂ ਦੀ ਈਮੇਲਸ ਜਿਹੜੀਆਂ ਜਾਂ ਲਿਖਤ ਜਿਹੜੀਆਂ ਨੇ ਉਹ ਕਾਫੀ ਜਿਹੜਾ ਮਾਯੂਸੀ ਹੈ, ਕਿਉਂਕਿ
ਬਤੌਰੇ ਸਿੱਖ ਜਦੋਂ ਕੋਈ ਦੇਖਦਾ ਹੈ ਜੀ ਕਿ ਵੀ ਇਹ ਅਸੀਂ ਕਰ ਕੀ ਰਹੇ ਹਾਂ, ਅੱਜ ਸਾਡਾ ਹਾਲ ਇਹ ਹੈ। ਉਹਨਾਂ ਨੇ ਕਿਹਾ ਐਂਡ ਚ ਵੀ ਆਲ ਰਾਉਂਡ ਫੇਲਿਅਰ ਐਂਡ ਫੀਡਿੰਗ ਇਨਟੂ ਓਬਲੀਵੀਅਨ ਆਫ ਸਿੱਖ ਕਮਿਊਨਿਟੀ। ਚਾਰ ਚਫੇਰੇ ਇਹੀ ਸਾਡੇ ਪੱਲੇ ਹੈ। ਡਾਇਸਪੋਰਾ ਇਜ਼ ਬਿਜ਼ੀ ਜੀ ਸੈਲੀਬ੍ਰੇਟਿੰਗ ਇੰਡੀਵਿਜੂਅਲ ਅਚੀਵਮੈਂਟਸ ਔਰ ਇਨ ਫਾਈਟਿੰਗ ਇਨ ਵੇਰੀਅਸ ਜਥੇਬੰਦੀਜ਼। ਬਾਹਰਲੇ ਸਿੱਖ ਲੱਗੇ ਹੋਏ ਨੇ ਇੱਕ ਦੂਜੇ ਦੇ ਖਿਲਾਫ ਜਿਹੜਾ ਜਥੇਬੰਦੀਆਂ ਦੀ ਲੜਾਈ ਚ। ਜੀ ਫੀਲ ਸੀਰੀਅਸਲੀ ਡਿਫੀਟਡ ਐਂਡ ਡਿਸਗਸਟਡ ਐਜ਼ ਸਿੱਖ, ਕਿ ਅਸ਼ੇਮ, ਕਿ ਮੈਨੂੰ ਸ਼ਰਮ ਆ ਰਹੀ ਹੈ, ਮੈਂ ਡਿਸਗਸਟ ਮਹਿਸੂਸ ਕਰਦੀ ਹਾਂ ਵੀ ਅੱਜ ਕੀ ਹੈ। ਜੀ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਕਿਵੇਂ ਮੈਂ ਦਰਜਨਾਂ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਸਕਦੀ ਹਾਂ ਕਿ ਕਿਵੇਂ ਕਮਲਨਾਥ ਨੂੰ ਸਭ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ। ਔਰ ਉਹਨਾਂ ਸਿੱਖਾਂ ਨੂੰ ਜਿਹੜੇ ਕਹਿ ਰਹੇ ਨੇ ਕਿ ਜੀ ਇਹ ਨਵੰਬਰ 84 ਚ ਨਸਲਕੁਸ਼ੀ ਨੇ ਕੀਤੀ ਹੈ, ਜੀ ਉਹਨਾਂ ਨੂੰ ਦੇ ਆਰ ਸਪਿਟਿੰਗ ਵੈਨਮ ਅਗੇਂਸਟ ਸਿੱਖਸ ਕਲੇਮਿੰਗ ਸਿੱਖਸ ਡਿਜ਼ਰਵ ਟੂ ਬੀ ਕਿਲਡ ਇਨ 1984। ਉਹ ਕਹਿ ਰਹੇ ਨੇ ਜੀ ਇਹਨਾਂ ਨਾਲ ਤਾਂ ਇਵੇਂ ਹੀ ਹੋਣਾ ਚਾਹੀਦਾ ਸੀ, ਇਹ ਡਿਜ਼ਰਵ ਕਰਦੇ ਨੇ। ਜੀ ਔਰ ਇਹ ਸਾਰੇ ਆਈ ਕੈਨ ਗਿਵ ਥਾਊਜ਼ੈਂਡਸ ਆਫ ਲਿੰਕਸ ਐਂਡ ਸਕਰੀਨਸ਼ਾਟਸ ਆਫ ਆਲ ਪੀਪਲ abusing Sikhs. It clearly proves Indians think nothing of Sikhs. Sikhs are not even a vote bank, and Hindus still think Sikhs deserves to be killed in 1984, whereas foolish Sikhs are busy feeding langars and posting pictures on social media hoping to win sympathies from killers. How long will Sikhs believe drama or apology or bhai bhai and no maasta rishta and refuse to see reality? Today is another tight slap on the faces of Sikhs and shows Sikhs have no place in India. So ਅਸੀਂ ਭੈਣ ਜੀ ਜੋ ਤੁਸੀਂ ਕਿਹਾ ਉਹਦੇ ਅੱਖਰ ਅੱਖਰ ਨਾਲ ਸਹਿਮਤ ਹੈ। ਅਸੀਂ ਆਪਣੇ ਲਿਮਿਟਿਡ ਸੋਚ ਸਾਧਨਾ ਮੁਤਾਬਕ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਅਵੇਅਰਨੈਸ ਇਹਨਾਂ ਇਸ਼ੂਜ਼ ਦੇ ਉੱਤੇ ਹੋਏ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੌਮ ਨੂੰ ਵੀ ਜਗਾਉਣ ਦੀ ਕੋਸ਼ਿਸ਼ ਕਰਦੇ ਹੋ, ਕਈ ਵਾਰ ਤੁਸੀਂ ਸਾਨੂੰ ਵੀ ਜਗਾਉਂਦੇ ਹੋ, ਤੁਹਾਡਾ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ ਹੁਣ ਤੋਂ ਸਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਥਰਸਡੇ ਨੂੰ ਅਸੀਂ ਵੀਰਵਾਰ ਭਗਤ ਨਾਮਦੇਵ ਜੀ ਦੀ ਬਾਣੀ ਦੇ ਸ਼ਬਦ ਦੇ ਉੱਤੇ ਵਿਚਾਰ ਕਰਦੇ ਹਾਂ। 59 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਚ ਨੇ। ਅੱਜ 35ਵਾਂ ਸ਼ਬਦ ਜਿਹੜਾ ਬਹੁਤ ਛੋਟਾ ਹੈ, ਬਰੀਫ ਹੈ, ਪਰ ਜਿਵੇਂ ਭਗਤ ਜੀ ਨੇ, ਜਿਵੇਂ ਅਸੀਂ ਲਾਸਟ ਵਿਚਾਰ ਵੇਲੇ ਵੀ ਕਿਹਾ ਸੀ ਕਿ ਜਿਹੜੇ ਭਗਤ ਜਿਹੜੇ ਕਿ ਅਵਤਾਰਵਾਦ ਚੋਂ ਨਿਕਲ ਕੇ ਆਏ, ਭਾਵੇਂ ਉਹ ਕਦੇ ਰਾਮਚੰਦਰ ਜੀ, ਕ੍ਰਿਸ਼ਨ ਜੀ, ਉਹਨਾਂ ਨੇ ਜਦੋਂ ਉਹ ਨਿਰਗੁਣ ਦੇ ਨਾਲ ਜੁੜੇ, ਨਿਰੰਕਾਰ ਦੇ ਨਾਲ ਜੁੜੇ, ਤੇ ਫਿਰ ਉਹ ਉਸ ਅਵਤਾਰਵਾਦ ਚੋਂ ਤਾਂ ਨਿਕਲ ਗਏ, ਲੇਕਿਨ ਉਹਨਾਂ ਦੀ ਬਾਣੀ 'ਚ ਅਸੀਂ ਸਿੰਬੋਲਿਜ਼ਮ ਦੇਖਦੇ ਹਾਂ ਕਿ ਉਹ ਚਿੰਨ੍ਹ, ਭਾਵੇਂ ਉਹ ਰਾਮ ਜੀ ਲਈ ਨੇ ਜਾਂ ਕ੍ਰਿਸ਼ਨ ਕਨਈਆ ਲਈ ਨੇ, ਉਹ ਇਸਤੇਮਾਲ ਕਰਕੇ ਰੱਬ ਗੱਲ ਉਹਨਾਂ ਨੇ ਉਸ ਨਿਰਗੁਣ ਵਾਹਿਗੁਰੂ ਦੀ ਕੀਤੀ ਹੈ, ਜਿਹੜਾ ਸਰਵ ਵਿਆਪਕ ਹੈ, ਜਿਹੜਾ ਜ਼ਰਰੇ ਜ਼ਰਰੇ ਦੇ ਵਿੱਚ ਹੈ, ਜਿਹੜਾ ਹਰ ਹਿਰਦੇ ਦੇ ਵਿੱਚ ਜਿਹੜਾ ਬੈਠਾ, ਉਸ ਦਾ ਜ਼ਿਕਰ ਕੀਤਾ ਹੈ। ਸੋ ਇਹ ਸ਼ਬਦ ਉਹਨਾਂ ਦਾ ਮਾਲੀ ਗੌੜਾ ਦੇ ਵਿੱਚ ਹੈ। ਮੇਰੋ ਬਾਪ ਮਾਧੋ ਤੂੰ ਧਨ ਕਸੋ ਕੇਸੋ ਸਾਂਵਲਿਓ ਬੀਠ ਲਾਏ ਰਹਾਓ। ਹੁਣ ਰਹਾਓ ਦੀ ਤੁਕ ਜਿਵੇਂ ਸ਼ਬਦ ਦਾ ਸਾਰ ਹੁੰਦੀ ਹੈ, ਮੇਰੋ ਬਾਪ ਮਾਧੋ ਤੂੰ ਧਨ ਕੇਸੋ ਸਾਂਵਲਿਓ ਬੀਠ ਲਾਏ, ਕਿ ਹੇ ਮੇਰੇ ਪਿਓ, ਮੇਰੇ ਬਾਪ, ਮਾਧੋ, ਹੇ ਵਾਹਿਗੁਰੂ ਤੂੰ ਧਨ ਹੈ। ਔਰ ਕਿਉਂਕਿ ਕ੍ਰਿਸ਼ਨ ਜੀ ਦੇ ਵੀ ਸਿਰ ਤੇ ਲੰਬੇ ਵਾਲ ਸੀ, ਸੋ ਇਸ ਲਈ ਉਹਨਾਂ ਦਾ ਇੱਕ ਨਾਂ ਕੇਸੋ ਵੀ ਹੈ। ਤੂੰ ਧਨ ਕੇਸੋ, ਕਿ ਤੂੰ ਕੇਸਾਂ ਵਾਲਾ ਰੱਬ। ਸਾਂਵਲਿਓ, ਸਾਂਵਲਾ ਰੰਗ ਉਹਨਾਂ ਦਾ ਕਾਲਾ ਸੀ, ਇਸ ਲਈ ਉਹਨਾਂ ਨੂੰ ਕ੍ਰਿਸ਼ਨ ਵੀ ਕਹਿੰਦੇ ਨੇ। ਕ੍ਰਿਸ਼ਨ ਦਾ ਮਤਲਬ ਵੀ ਸੰਸਕ੍ਰਿਤ ਦੇ ਵਿੱਚ ਕਾਲਾ ਹੁੰਦਾ ਹੈ। ਗਵਾਲਿਆਂ ਦਾ ਮੁੰਡਾ ਹੈ, ਔਰ ਬਹੁਤ ਸਾਰੇ ਉਹਨਾਂ ਦਾ ਤੁਸੀਂ ਦੇਖੋਗੇ ਕਿ ਕ੍ਰਿਸ਼ਨ ਰੰਗ ਹੁੰਦਾ ਹੈ। ਬੀਠ ਲਾਏ, ਕਿ ਹੇ ਮੇਰੇ ਵਾਹਿਗੁਰੂ, ਬੀਠਲ ਤੂੰ ਮੇਰਾ ਵਾਹਿਗੁਰੂ ਹੈ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਕਿ ਤੁਹਾਡੇ ਹੱਥ ਦੇ ਵਿੱਚ ਚੱਕਰ ਹੈ। ਜੇ ਤੁਸੀਂ ਕਦੇ ਜਿਹੜਾ ਇਹਨਾਂ ਨੇ ਕ੍ਰਿਸ਼ਨ ਜੀ ਦੀ ਪੋਰਟਰੇਟ ਵੀ ਬਣਾਈ ਹੁੰਦੀ ਹੈ, ਤੇ ਸੁਦਰਸ਼ਨ ਚੱਕਰ ਉਂਗਲ ਦੇ ਦੁਆਲੇ ਹੁੰਦਾ ਹੈ। ਬੈਕੁੰਠ ਤੇ ਆਏ, ਗੱਜ ਹਸਤੀ ਕੇ ਪ੍ਰਾਣ ਉਧਾਰੀਏ ਲੈ। ਇਹ ਇੱਕ ਹਿੰਦੂ ਮਿਥਿਹਾਸ ਦੀ ਕਹਾਣੀ ਹੈ ਕਿ ਕਿਵੇਂ ਇੱਕ ਤੰਦੂਏ ਦੇ ਜਾਲ ਚੋਂ ਉਸ ਗੱਜ ਹਾਥੀ ਨੂੰ ਜਿਹੜਾ ਕ੍ਰਿਸ਼ਨ ਜੀ ਨੇ ਛੁਡਾਇਆ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀਏ ਲੈ। ਹੁਣ ਇਹ ਵੀ ਕਹਾਣੀ ਜਿਹੜੀ ਹੈ ਮਹਾਭਾਰਤ ਦੀ ਹੈ ਕਿ ਕਿਵੇਂ ਦ੍ਰੋਪਦੀ, ਜਿਹੜੀ ਕਿ 5 ਪਾਂਡਵਾਂ ਦੀ ਪਤਨੀ ਸੀ, ਉਸ ਨੇ ਜਿਹੜਾ ਦੁਰਯੋਧਨ ਨੂੰ ਕਦੇ ਕਿਹਾ ਸੀ ਕਿ ਅੰਨੇ ਦੀ ਔਲਾਦ ਅੰਨੀ, ਕਿਉਂਕਿ ਇਹਨਾਂ ਦਾ ਪਿਓ ਧ੍ਰਿਤਰਾਸ਼ਟਰ ਕਹਿੰਦੇ ਨੇ ਵੀ ਅੰਨਾ ਸੀ। ਉਹਦੀ ਵੱਖਰੀਆਂ ਕਹਾਣੀਆਂ ਨੇ। ਔਰ ਉਹਨਾਂ ਨੂੰ ਜਦੋਂ ਉਹਨੇ ਕਦੇ ਪਾਂਡਵਾਂ ਨੇ ਆਪਣੇ ਮਹਿਲ 'ਚ ਸੱਦਿਆ, ਤੇ ਇੱਕ ਉਹਨਾਂ ਨੇ ਐਸਾ
ਥਾਂ ਬਣਾਇਆ ਸੀ, ਜਿਹੜੀ ਸੁੱਕੀ ਥਾਂ ਸੀ, ਲੱਗਦਾ ਸੀ ਵੀ ਪਾਣੀ ਹੈ, ਜੀ ਤੇ ਜਿੱਥੇ ਪਾਣੀ ਸੀ ਉੱਥੇ ਲੱਗਦਾ ਸੀ ਵੀ ਸੁੱਕੀ ਥਾਂ ਹੈ। ਤੇ ਦੁਰਯੋਧਨ ਆਪਣੇ ਚੋਂ ਨਿਕਲ ਕੇ ਜਦੋਂ ਘੁੰਮ ਰਿਹਾ ਸੀ ਤੇ ਉਹ ਸੁੱਕੀ ਥਾਂ ਸਮਝ ਕੇ ਉੱਥੇ ਗਿਆ ਔਰ ਪਾਣੀ ਦੇ ਵਿੱਚ ਡਿੱਗ ਪਿਆ। ਤੇ ਉੱਤੇ ਦ੍ਰੋਪਦੀ ਜਿਹੜੀ ਹੈ ਬਾਲਕੋਨੀ ਚੋਂ ਉਹ ਹੱਸੀ ਜ਼ੋਰ ਦੀ, ਔਰ ਉਹਨੇ ਉਹਨੂੰ ਕਿਹਾ ਵੀ ਅੰਨੇ ਦੀ ਔਲਾਦ ਅੰਨੀ ਜੀ। ਔਰ ਇਹ ਗੱਲ ਉਹ ਕਦੇ ਨਹੀਂ ਭੁੱਲਿਆ। ਔਰ ਜਦੋਂ ਬਾਅਦ ਦੇ ਵਿੱਚ ਪਾਂਡਵਾਂ ਨੇ ਜੂਏ ਦੇ ਵਿੱਚ ਆਪਣਾ ਸਾਰਾ ਰਾਜ ਭਾਗ ਹਾਰਿਆ ਔਰ ਆਪਣੀ ਘਰ ਵਾਲੀ ਨੂੰ ਵੀ ਹਾਰਿਆ, ਔਰ ਫਿਰ ਉਹਨੇ ਜਿਹੜਾ ਦ੍ਰੋਪਦੀ ਨੂੰ ਉਹਨੇ ਆਪਣੇ ਦਰਬਾਰ ਦੇ ਵਿੱਚ ਦੁਰਯੋਧਨ ਨੇ ਸੱਦਿਆ ਔਰ ਦੁਸ਼ਾਸਨ ਨੂੰ ਉਹਨੇ ਕਿਹਾ ਵੀ ਇਹਨੂੰ ਨਿਰਵਸਤਰ ਕਰ। ਔਰ ਉਸ ਬਾਰੇ ਇਹ ਕਹਾਣੀ ਜੁੜੀ ਹੋਈ ਹੈ ਵੀ ਉਹਨੇ ਫਿਰ ਯਾਦ ਕੀਤਾ ਔਰ ਕਿਵੇਂ ਜਿਹੜਾ ਉਹ ਸਾੜੀ ਜਿਹੜੀ ਹੈ ਮੁੱਕਣ ਅੰਦਰ ਹੀ ਨਹੀਂ ਆਈ। ਤੋ ਇਹ ਇੱਕ ਉਦਾਹਰਣ ਇਸਤੇਮਾਲ ਹੁੰਦੀ ਹੈ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਅਲੇ, ਕਿ ਦੁਸ਼ਾਸਨ ਦੀ ਸਭਾ ਦੇ ਵਿੱਚ ਅੰਬਰ ਕੱਪੜੇ ਨੂੰ ਕਹਿੰਦੇ ਨੇ ਕਿ ਕੱਪੜੇ ਦੇ ਅੰਬਾਰ ਲੱਗ ਗਏ। ਗੌਤਮ ਨਾਰ ਅਹਿਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ, ਐਸਾ ਅਧਮ ਅਜਾਤ ਨਾਮ ਦਿਓ ਤੋ ਸ਼ਰਨਾਗਤ ਆਏ ਅਲੇ। ਇਹ ਵੀ ਕਹਾਣੀ ਕਿ ਕਿਵੇਂ ਗੌਤਮ ਰਿਸ਼ੀ ਦੀ ਘਰ ਵਾਲੀ ਅਹਿਲਿਆ, ਉਸ ਨੂੰ ਕਿਵੇਂ ਜਿਹੜਾ ਇੰਦਰ ਨੇ ਉਸ ਦਾ ਸੱਤ ਭੰਗ ਕੀਤਾ ਧੋਖੇ ਦੇ ਨਾਲ। ਸਾਰੀਆਂ ਕਹਾਣੀਆਂ ਇਹਨਾਂ ਦੀਆਂ ਇਵੇਂ ਦੀਆਂ ਨੇ, ਪਰ ਉਹਨਾਂ ਨੇ ਕਿਹਾ ਕਿ ਭਾਈ ਉਹ ਵੀ ਜਿਹੜੀ ਹੈ ਗੌਤਮ ਦੀ ਇਸਤਰੀ ਅਹਿਲਿਆ। ਔਰ ਇਹ ਜਦੋਂ ਰਾਮਚੰਦਰ ਬਨਵਾਸ ਨੂੰ ਚੱਲੇ, ਉਹਨੂੰ ਸ਼ਰਾਬ ਸੀ, ਉਹ ਸਿੱਲ ਬਣੀ ਸੀ, ਰਾਮਚੰਦਰ ਉਹਦੇ ਤੇ ਬੈਠੇ, ਉੱਠ ਕੇ ਖੜੀ ਹੋ ਗਈ ਔਰ ਅਹਿਲਿਆ ਵੀ ਤਰ ਗਈ। ਪਾਵਨ ਕੇਤਕ ਤਾਰੀ ਅਲੇ, ਵੀ ਕਿੰਨਿਆਂ ਨੂੰ ਤੁਸੀਂ ਪਿਉਰੀਫਾਈ ਕਰਕੇ ਸ਼ੁੱਧ ਕਰਕੇ ਉਹਨਾਂ ਨੂੰ ਇਸ ਭਵਸਾਗਰ ਤੋਂ ਤਾਰਿਆ। ਐਸਾ ਅਧਮ ਅਜਾਤ ਨਾਮ ਦਿਓ, ਕਿ ਮੈਂ ਨਾਮਦੇਵ ਇੱਕ ਬੜਾ ਨੀਵੀਂ ਜਾਤ ਦਾ ਬੜਾ ਗਰੀਬ ਹੈ। ਤੋ ਸ਼ਰਨਾਗਤ ਆਏ ਲੈ, ਕਿ ਮੈਂ ਹੇ ਵਾਹਿਗੁਰੂ ਹੇ ਰੱਬ ਤੇਰੀ ਸ਼ਰਨ ਚ ਆਇਆ। ਸੋ ਇੱਥੇ ਸਾਰਾ ਸਿੰਬੋਲਿਜ਼ਮ ਇਨਫੈਕਟ ਭਾਵੇਂ ਅਵਤਾਰਵਾਦ ਹੈ, ਪਰ ਇਹ ਵਰਤਿਆ ਵਾਹਿਗੁਰੂ ਲਈ ਗਿਆ ਕਿ ਮੈਂ ਹੇ ਵਾਹਿਗੁਰੂ ਤੇਰੀ ਸ਼ਰਨ ਚ ਹੈ। ਸੋ ਇਹ ਅੱਜ ਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।